अस्सलाम वालेकुम ਮੇਰੇ ਪਿਆਰੇ ਇਸਲਾਮੀ ਬਹਿਨੋ ਔਰ ਭਾਈਓ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਖੁਸ਼ ਤੇ ਆਬਾਦ ਰੱਖੇ। ਅੱਜ ਮੈਂ ਤੁਹਾਨੂੰ ਜੋ ਕਿੱਸਾ ਸੁਣਾਉਣ ਜਾ ਰਹੀ ਹਾਂ ਉਹ ਹੈ ਇੱਕ ਕੁੱਤੇ ਦਾ, ਜੋ ਕਿ ਤੁਸੀਂ ਜਾਣਦੇ, ਕੁੱਤਾ ਇੱਕ ਬੜਾ ਵਫਾਦਾਰ ਜਾਨਵਰ ਹੈ। ਤੇ ਇੱਕ ਮਰਤਬਾ ਇੱਕ ਸ਼ਖਸ ਨੇ ਇੱਕ ਕੁੱਤੇ ਨੂੰ ਸਵਾਲ ਕੀਤਾ ਕਿ ਕੁੱਤੇ ਤੂੰ ਬੜਾ ਵਫਾਦਾਰ ਜਾਨਵਰ ਹੈ, ਪਰ ਤੇਰੇ ਵਿੱਚ ਦੋ ਖਾਮੀਆਂ ਨੇ। ਤੇ ਉਹ ਖਾਮੀਆਂ ਇਹ ਨੇ ਕਿ ਇੱਕ ਤੇ ਤੂੰ ਦੀਵਾਰ ਦੇ ਉੱਤੇ ਪਿਸ਼ਾਬ ਕਰਦਾ ਹੈ ਤੇ ਦੂਸਰਾ ਹੈ ਕਿ ਤੂੰ ਫਕੀਰ ਦੇ ਉੱਤੇ ਭੌਂਕਦਾ। ਤੇ ਕੁੱਤੇ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਦੀਵਾਰ ਦੇ ਉੱਤੇ ਪਿਸ਼ਾਬ ਇਸ ਲਈ ਕਰਦਾ ਕਿ ਮੈਂ ਜ਼ਮੀਨ ਨੂੰ ਪਲੀਤ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਂ ਕਿਤੇ ਪਿਸ਼ਾਬ ਕਰਦਾ ਵਾਂ ਤੇ ਅੱਲਾ ਦਾ ਕੋਈ ਬੰਦਾ ਇਬਾਦਤ ਕਰੇ, ਇਸ ਲਈ ਮੈਂ ਦੀਵਾਰ ਤੇ ਪਿਸ਼ਾਬ ਕਰਦਾ, ਮੈਂ ਜ਼ਮੀਨ ਨੂੰ ਪਲੀਤ ਨਹੀਂ ਕਰਦਾ। ਤੇ ਕੁੱਤੇ ਨੇ ਅੱਗੋਂ ਦੂਸਰਾ ਜਵਾਬ ਇਹ ਦਿੱਤਾ ਕਿ ਮੈਂ ਫਕੀਰ ਦੇ ਅੱਗੇ ਇਸ ਕਰਕੇ ਭੌਂਕਦਾ ਕਿਉਂਕਿ ਉਹ ਅੱਲਾ ਕੋਲੋਂ ਮੰਗਣ ਦੀ ਬਜਾਏ ਇਨਸਾਨਾਂ ਕੋਲੋਂ ਮੰਗਦਾ ਫਿਰਦਾ ਹੈ, ਇਸ ਲਈ ਮੈਂ ਉਹਦੇ ਤੇ ਭੌਂਕਦਾ। ਵੇਖੋ, ਇੱਕ ਜਾਨਵਰ ਹੋ ਕੇ ਤੇ ਐਡੀ ਵੱਡੀ ਗੱਲ। ਸਾਨੂੰ ਵੀ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਰੱਬ ਕੋਲੋਂ ਮੰਗੀਏ, ਪੂਰੇ ਤੇ ਪੱਕੇ ਸੱਚੇ ਯਕੀਨ ਦੇ ਨਾਲ ਮੰਗੀਏ ਤੇ ਉਹ ਸਾਨੂੰ ਜ਼ਰੂਰ ਅਤਾ ਕਰੇਗਾ। ਇੱਕ ਵਾਰੀ ਉਹਦੇ ਕੋਲੋਂ ਮੰਗ ਕੇ ਤੇ ਵੇਖੋ। ਤੇ ਦੂਸਰੀ ਗੱਲ, ਅਸੀਂ ਇਨਸਾਨ ਹਰ ਦੂਸਰੇ ਇਨਸਾਨ ਵਿੱਚ ਖਾਮੀਆਂ ਕੱਢਣ ਲੱਗ ਪੈਂਦੇ ਹਾਂ ਤੇ ਕਦੀ ਵੀ ਕਿਸੇ ਦੀ ਪੂਰੀ ਗੱਲ ਜਾਣੇ ਬਿਨਾਂ ਉਹਦੇ ਚੋਂ ਖਾਮੀ ਕੱਢਣਾ ਕੋਈ ਚੰਗੀ ਗੱਲ ਨਹੀਂ ਹੈਗੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਗੱਲ ਪਸੰਦ ਆਈ ਹੋਵੇਗੀ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਖੁਸ਼, ਸ਼ਾਦ ਤੇ ਆਬਾਦ ਰੱਖੇ। ਆਮੀਨ।